ब्रेक तो बाद तुहाडा स्वागत है जी। डॉक्टर साहब साडे कोल मैसेज आया है बहरीन तो वीर जगराज सिंह खालसा जी का। ये लिखते हैं डॉक्टर अमरजीत सिंह जी वाहिगुरू जी का खालसा वाहिगुरू जी की फतेह। वीर जी सब तो पहला तो आप जी का सिख कौम के अंदरूनी मसलियां बारी हमलियां दरपेश चुनौतियां उपर तिखी नज़र रख के दुनिया भर के मुद्दों नूं सिख नुकता निगाह तो वाचन विचारन ਅਤੇ ਉਪਰੰਤ ਕੌਮ ਨੂੰ ਉਹਨਾਂ ਮਸਲਿਆਂ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਦੀ ਤਹਿ ਦਿਲ ਤੋਂ ਸ਼ਲਾਘਾ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਆਪਣੀ ਉਮਰ ਦਾ ਵਧੇਰਾ ਹਿੱਸਾ ਕੌਮ ਦੇ ਕਾਰਜਾਂ ਨੂੰ ਸਮਰਪਿਤ ਕਰਕੇ ਅਤੇ ਹਮੇਸ਼ਾ ਧੜੇਬੰਦੀਆਂ ਗੁੱਟਬੰਦੀਆਂ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਆਜ਼ਾਦ ਖਾਲਸਾ ਰਾਜ ਦੀ ਪ੍ਰਾਪਤੀ ਦੀ ਗੱਲ ਕੀਤੀ ਹੈ, ਜਿਸ ਨੇ ਹਨੇਰਗਰਦੀ ਦੇ ਦੌਰ ਵਿੱਚ ਸਾਨੂੰ ਸਭ ਨੂੰ ਚਾਨਣ ਵੰਡ ਰਹੇ ਦੀਵੇ ਵਾਂਗ ਅਗਲੇਰਾ ਸਫ਼ਰ ਤੈਅ ਕਰਨ ਵਿੱਚ ਰਸਤਾ ਵਿਖਾਉਣ ਦਾ ਕੰਮ ਕੀਤਾ ਹੈ। वीर जी दुनिया विच हर एक मुल्क की एक फौज है, मुल्क चाहे छोटा होवे जां वड्डा। बदल रही स्थितियां नाल हर मुल्क अपनी फौज नूं ताकतवर बनाउण लई आधुनिक अते खतरनाक हथियार उपलब्ध करवाउंदा है। कारण पुछण ते जवाब सब दा एक ही हुंदा है कि शांति बनाए रखण लई देश की जनता नूं सुरक्षित रखण लई अजिहा कीता जाना जरूरी है। हुण जेकर गल करिए खालसा पंथ दी, जिस दी साजना गुरु दशमेश जी ने मजलूमां दी रखिया लई ਜ਼ਾਲਮ ਅਤੇ ਜ਼ੁਲਮ ਦੇ ਖਾਤਮੇ ਲਈ ਅਤੇ ਸਰਬੱਤ ਦੇ ਭਲੇ ਲਈ ਕੀਤੀ ਸੀ ਅਤੇ ਹੁਕਮ ਕੀਤਾ ਸੀ ਕਿ ਖਾਲਸਾ ਚੰਗੇ ਤੋਂ ਚੰਗਾ ਸ਼ਸਤਰ ਖਰੀਦੇ ਅਤੇ ਆਪਣੇ ਤਨ ਤੇ ਧਾਰਨ ਕਰੇ। ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਨਾ ਹਰ ਸਿੱਖ ਦਾ ਫਰਜ਼ ਹੈ। ਖਾਲਸਾ ਅਕਾਲ ਪੁਰਖ की फौज है, ਭਾਵ ਕਿ ਇੱਕ ਪਰਮ ਪਿਤਾ ਪਰਮਾਤਮਾ ਦੀ ਫੌਜ। पर दुश्मन ਦੀਆਂ ਗੱਲਾਂ ਵਿੱਚ ਆ ਕੇ ਅਕਸਰ ਸਾਡੇ ਕੁਝ ਸਿੱਖ ਵੀਰ ਇਹ ਕਿੰਤੂ ਕਰਨ ਬਹਿ ਜਾਂਦੇ ਹਨ ਕਿ ਸਿੱਖਾਂ ਨੂੰ ਅਤੇ ਹੋਰ ਨਵੀਨਤਮ हथियार नहीं रखने चाहिए। तो अजिही सोच वाले वीरां नूं सवाल है कि जेकर दुनिया भर दीआं फौजां नूं अपनी फौज के हथियारां दा नवीनीकरण करन दा अधिकार है, जिन्हां ने केवल किसी एक मुल्क की आवाम नूं ही सुरक्षा देनी हुंदी है, तां सरबत दा भला लोचण वाली अते सबनां दी रखिया करन वाली अकाल पुरख की खालसा फौज ने जेकर हथियारां दा नवीनीकरण कर लिया तां क्यों सब नूं तकलीफ होनी शुरू हो गई। सिख कौम हथियार रखे ਤਾਂ देश की शांति भंग होंदी है ਅਤੇ जेकर हिंदू तवी सड़कों ते हथियारां दा प्रदर्शन करन तां की शांति कायम हो जाती है। बाकी जड़ी शांति दा रोना ये लोग आए दिन रोंदे हन, ये शांति लैके तां सिख कौम आई सी, नहीं तां आए दिन कोई लुटेरा इत्थों दियां बहु बेटियां धन दौलत लुट के इन्हां नूं हरा के गुलाम बना लैंदा सी ते अज साडे वल्लों लिआंदी शांति कारण ही ये लोग हिंदू तवी झंडा चुकी फिरदे हन, नहीं तो इन्हां नूं कोई गर्दन भी सीधी रख के कोई चलन नहीं सी दिंदा। जेकर सिख ना अबदाली वर्गियां नाल जूझते तां इन्हां दी तां नस्ल ही दुनिया तो खत्म हो जानी सी। पर ये इन्ने एहसान फरामोश लोग हैं जिन्हां हथियारां अते जिस कौम दे करके इन्हां दा गुलामी तो छुटकारा होया, ये उन्हां दे ही विरोधी बन गए। सिख कौम ने कोई गलती नहीं की। हथियारां दा नवीनीकरण करके समय समय ते सिख अनख सिदक बदले मजलूमां दी रखिया वास्ते जूझते आए हैं अते जूझते रहणगे। सिखां नूं पूर्ण अधिकार है कि ਉਹ ਵਧੀਆ ਅਤੇ ਨਵੀਨਤਮ ਹਥਿਆਰ ਰੱਖੇ। ਇਸ ਲਈ ਇਹਨਾਂ ਦੀ ਚਾਲਬਾਜ਼ੀ ਦੇ ਸ਼ਿਕਾਰ ਸਿੱਖਾਂ ਨੂੰ ਸਿੱਖ ਕੌਮ ਦੇ ਹਥਿਆਰਬੰਦ ਸੰਘਰਸ਼ ਤੇ ਕਿੰਤੂ ਨਹੀਂ ਕਰਨਾ ਚਾਹੀਦਾ, ਸਗੋਂ ਕੌਮ ਨੂੰ ਦੁਸ਼ਮਣ ਦੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਵੀਰ ਜਗਰਾਜ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਜੀ। ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ ਸਾਡੇ ਪ੍ਰਤੀ। ਅਸੀਂ ਸਮਝਦੇ ਹਾਂ ਵੀ ਅਸੀਂ ਇਸ ਦੇ ਹੱਕਦਾਰ ਨਹੀਂ। ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿ ਇੱਕ ਮੇਰੇ ਵਰਗਾ ਗੁਨਾਹਗਾਰ ਆਦਮੀ ਜਿਸ ਨੂੰ ਸਿੱਖ ਸੰਗਤ ਨੇ ਜਿੰਨਾ ਪਿਆਰ ਦਿੱਤਾ ਹੈ, ਜਿੰਨਾ ਨਵਾਜਿਆ, ਇਹ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜੀ ਇਹ ਗੁਰੂ ਦੀ ਵਡਿਆਈ ਹੈ ਜਦੋਂ ਉਹ ਕੀੜਿਆਂ ਨੂੰ ਵੀ ਥਾਪ ਦਿੰਦਾ ਹੈ, ਬਿਲਕੁਲ ਜਿਹਦੇ ਪੱਲੇ ਕੁਛ ਨਹੀਂ ਹੁੰਦਾ ਉਸ ਦੇ ਸਿਰ 'ਤੇ ਵੀ ਹੱਥ ਰੱਖ ਕੇ ਗੁਰੂ ਸੇਵਾ ਲੈਂਦੇ ਨੇ। ਔਰ ਅਸੀਂ ਇਸ ਗੱਲ ਦੇ ਲਈ ਹਮੇਸ਼ਾ ਹੀ ਸਿੱਖ ਸੰਗਤ ਦੇ ਕਰਜ਼ਾਈ ਹੈ ਕਿ ਜਿੰਨਾ ਪਿਆਰ ਜਿੰਨਾ ਮਾਣ ਉਹ ਦਿੰਦੇ ਨੇ ਅਸੀਂ ਉਸ ਦੇ ਕਾਬਲ ਨਹੀਂ ਹਾਂ। ਜੀ ਉਹਨਾਂ ਦਾ ਜਿਹੜਾ ਮੁੱਖ ਇਸ਼ੂ ਜਿਸ ਦੇ ਉੱਤੇ ਉਹਨਾਂ ਨੇ ਕਾਫੀ ਵੇਰਵੇ ਦੇ ਨਾਲ ਲਿਖਿਆ, ਹਾਲਾਂ ਉਹਨਾਂ ਨੇ ਹਥਿਆਰਾਂ ਦੇ ਨਵੀਨੀਕਰਨ ਦੀ ਗੱਲ ਨੂੰ ਮੁਲਕਾਂ ਦੇ ਜਿਹੜੇ ਫੌਜ ਹੈ ਉਸ ਦੇ ਲੇਟੈਸਟ ਵੈਪਨਸ ਦੇ ਨਾਲ ਗੱਲ ਕੀਤੀ ਹੈ।
ਔਰ ਕਨਕਲੂਜਨ ਉਹਨਾਂ ਨੇ ਇਹੀ ਕੱਢਿਆ ਕਿ ਵੀ ਇਹ ਜਿਹੜਾ ਸਾਡਾ ਇੱਕ ਤਬਕਾ ਅੱਜ ਚਰਖਾ ਚਲਾਉਣ ਵਾਲਾ ਬਣਿਆ ਹੈ ਜਾਂ ਹਥਿਆਰਬੰਦ ਸੰਘਰਸ਼ ਤੋਂ ਤਾਂ ਪਹਿਲਾਂ ਹੀ ਉਹਨਾਂ ਦੀ ਕੋਈ ਪਾਰਟਿਸਿਪੇਸ਼ਨ ਨਹੀਂ ਹੋਏਗੀ, ਪਰ ਇੱਕ ਕਲਾਸ ਤਾਂ ਅੱਜ ਕੰਡੈਮ ਕਰਨ ਦੇ ਉੱਤੇ ਲੱਗੀ ਹੁੰਦੀ ਹੈ। ਉਹ ਤਾਂ ਸਿੱਖਾਂ ਨੂੰ ਬਿਲਕੁਲ ਜਿਹੜਾ ਹੈ ਉਹ ਸ਼ਾਂਤਮਈ ਇਹੋ ਜਿਹੀ ਪੜ੍ਹਾਉਣੀ ਚਾਹੁੰਦੇ ਨੇ ਕਿ ਉਹ ਕਿਰਪਾਨ ਨੂੰ ਵੀ ਉਹਨਾਂ ਨੇ ਜਨੇਊ ਬਣਾ ਦਿੱਤੇ ਜੀ। ਸਾਰਾ ਕਾਨਸੈਪਟ ਹੀ ਜਿਹੜਾ ਮੀਰੀ ਪੀਰੀ ਦਾ ਉਸ ਨੂੰ ਹੀ ਡਾਇਲੂਟ ਕਰਨ ਤੇ ਲੱਗੇ ਹੋਏ ਨੇ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅਸੀਂ ਇੱਕ ਪਾਸੇ ਤਾਂ ਅਧਿਆਤਮ ਦੀ ਦੁਨੀਆ ਹੈ, ਰੱਬ ਦੇ ਨਾਲ ਹਰ ਇੱਕ ਦਾ ਕਿਸ ਕਿਸਮ ਦਾ ਰਿਸ਼ਤਾ ਹੈ, ਨਾਤਾ ਹੈ, ਕਿਸ ਦੇ ਉੱਤੇ ਵਡਿਆਈ ਹੈ ਗੁਰੂ ਦੀ, ਕਿਸ ਤੇ ਨਹੀਂ ਹੈ। ਇੱਕ ਜਗੰਦਿਆਂ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ, ਕਿਹਨੂੰ ਉਠਾ ਕੇ ਉਹਨੇ ਆਪਣੇ ਗਲ ਨਾਲ ਲਾ ਲੈਣਾ, ਕਿਹੜਾ ਜਿਹੜਾ ਹੈ ਸਾਰੀ ਉਮਰ ਐਫਰਟ ਕਰਕੇ ਵੀ ਜਿਹੜੇ ਉਹ ਖਾਲੀ ਦੇ ਖਾਲੀ ਰਹਿੰਦੇ ਨੇ ਜੀ। ਪਰ ਇੱਕ ਗੱਲ ਜ਼ਾਹਰ ਹੈ ਕਿ ਅਕਾਲ ਤਖਤ ਜਿੱਥੇ ਕਿ ਸਾਡਾ ਮੀਰੀ ਪੀਰੀ ਦਾ ਹਰਮੰਦਰ ਸਾਹਿਬ ਅਕਾਲ ਤਖਤ ਉਹ ਇੱਕ ਐਪੀਟੋਮ ਹੈ, ਉਸ ਅਕਾਲ ਤਖਤ ਤੋਂ ਜਿਹੜਾ ਕਿ ਦਿੱਲੀ ਤਖਤ ਤੋਂ 2 ਫੁੱਟ ਉੱਚਾ ਗੁਰੂ ਹਰਗੋਬਿੰਦ ਸਾਹਿਬ ਨੇ ਜਿਹਦੀ ਨੀਂਹ ਰੱਖੀ, ਉਸ ਤੋਂ ਜਿਹੜਾ ਪਹਿਲਾ ਹੁਕਮਨਾਮਾ ਜਾਰੀ ਹੋਇਆ ਉਹ ਸੀ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਜੀ। ਕਿ ਵਧੀਆ ਜਵਾਨ, ਛਬੀਲੇ, ਸੋਹਣੇ, ਅਰੋਗ ਆਓ ਕੌਮ ਦੀ ਸੇਵਾ ਲਈ। ਵਧੀਆ ਘੋੜਾ ਕਿ ਭਾਈ ਜਿਹਨੇ ਮੇਰੀਆਂ ਖੁਸ਼ੀਆਂ ਲੈਣੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਫਰਮਾਇਆ, ਉਹ ਹੁਣ ਕੋਈ ਗਲੀਚੇ ਨਾ ਲੈ ਕੇ ਆਓ ਜਾਂ ਕੋਈ ਹੋਰ ਮੋਹਰਾਂ ਨਾ ਲੈ ਕੇ ਆਓ, ਵਧੀਆ ਘੋੜਾ ਭੇਟ ਕਰੋ, ਵਧੀਆ ਸ਼ਸਤਰ ਜੀ, ਔਰ ਵਧੀਆ ਜਿਹੜਾ ਸ਼ਸਤਰ ਭੇਟ ਕਰੋ। ਸੋ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਨਾਲ ਜੁੜੇ ਹੋਏ ਸਿੱਖ ਨੇ, ਸਿੱਖ ਕੌਮ ਹੈ ਜਿਹੜੀ ਕਿ ਜ਼ਾਹਰ ਸਾਰੀ ਸਿੱਖ ਕੌਮ ਦਾ ਸਿਧਾਂਤ ਮੀਰੀ ਪੀਰੀ ਦੇ, ਉਹ ਕਿਵੇਂ ਹਥਿਆਰ ਜਾਂ ਸ਼ਸਤਰ ਜਾਂ ਸ਼ਸਤਰਾਂ ਦੀ ਅਹਿਮੀਅਤ ਤੋਂ ਮੁਨਕਰ ਹੋ ਸਕਦੇ। ਹੁਣ ਉਹੀ ਕਾਨਸੈਪਟ ਜਿਹੜਾ ਸਪਿਰਿਚੁਅਲ ਦੁਨੀਆ ਦੇ ਵਿੱਚ ਰਾਜ ਜੋਗ ਦੇ ਉੱਤੇ ਖੜਾ ਸੀ। ਜੇ ਹੁਣ ਭਾਈ ਸੱਤਾ ਬਲਵੰਡ ਯਾਦ ਕਰਵਾਉਂਦੇ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ, ਕਿ ਇਹ ਜਿਹੜਾ ਗੁਰੂ ਨਾਨਕ ਦਾ ਰਾਜ ਹੈ ਇਹ ਸੱਚ ਦੇ ਕਿਲੇ ਦੇ ਉੱਤੇ ਹੈ ਔਰ ਉਸ ਦੀ ਨੀਂਹ ਜਿਹੜੀ ਹੈ ਉਹ ਬੜੀ ਪੁਖਤਾ ਹੈ, ਬੜੀ ਡੂੰਘੀ ਹੈ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਨੇ ਉਹ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਦੇ ਨੇ। ਜਿਹੜਾ ਪਹਿਲੇ ਸਿੱਖ ਪੰਥ ਦੇ ਢਾਡੀ ਨੇ ਭਾਈ ਨੱਥਾ ਤੇ ਅਬਦੁੱਲਾ, ਉਹ ਪਹਿਲੀ ਵਾਰ ਕਹਿੰਦੇ ਨੇ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜੀ ਜੀ। ਹੁਣ ਉਹ ਜਿਹੜੀਆਂ 2 ਤਲਵਾਰਾਂ ਦਾ ਕਾਨਸੈਪਟ ਔਰ 10ਵੇਂ ਪਾਤਸ਼ਾਹ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜ ਕੇ 5 ਕਕਾਰਾਂ ਦੇ ਵਿੱਚ ਕਿਰਪਾਨ ਜਿਹਨੂੰ ਕਿ ਅਸੀਂ ਕਦੇ ਆਪਣੇ ਤੋਂ ਜੁਦਾ ਨਹੀਂ ਕਰਨਾ, ਔਰ ਕਿਰਪਾਨ ਜਿਵੇਂ ਸੰਤ ਪਿੰਡਾਂ ਵਾਲੇ ਐਕਸਪਲੇਨ ਕਰਦੇ ਸੀ ਕਿ ਕਿਰਪਾ ਤੇ ਆਨ ਇਹ 2 ਸ਼ਬਦਾਂ ਦਾ ਸੁਮੇਲ ਹੈ। ਇਹ ਕਿਰਪਾ ਹੈ, ਇਹ ਬਖਸ਼ਿਸ਼ ਹੈ, ਔਰ ਇਹ ਉਦੋਂ ਹੀ ਇਸ ਦੀ ਵਰਤੋਂ ਕਰਨੀ ਜਦੋਂ ਆਣ ਦੇ ਉੱਤੇ ਹਮਲਾ ਹੋਏ। ਆਨ, ਅਣਖ, ਡਿਗਨਿਟੀ, ਹਿਊਮਨ ਰਾਈਟਸ, ਤੁਹਾਡਾ ਸੈਲਫ ਰਿਸਪੈਕਟ। ਹੁਣ ਇਹ ਇਨਸੈਪਰੇਬਲ ਹੈ ਮੀਰੀ ਔਰ ਪੀਰੀ। ਜਿਸ ਹੱਥ ਦੇ ਵਿੱਚ ਮਾੜਾ ਹੈ ਜਾਂ ਰੱਬ ਦੀ ਬੰਦਗੀ ਹੈ, ਪਰ ਉਹ ਬੰਦਗੀ ਦਾ ਹੱਕ ਉਸ ਨੂੰ ਹੀ ਹਾਸਲ ਰਹੇਗਾ ਜਿਹਦੇ ਹੱਥ ਤਲਵਾਰ ਹੈ ਜੀ। ਔਰ ਜਦੋਂ ਮੈਨੂੰ ਯਾਦ ਹੈ ਕਿ ਵੀ ਪਹਿਲੀ ਵਾਰ ਡਾਕਟਰ ਸਿੰਥੀਆ ਜਿਨ੍ਹਾਂ ਨੇ ਬਾਅਦ 'ਚ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਕਿਤਾਬ ਲਿਖੀ, ਤੇ ਉਹਨਾਂ ਨੂੰ ਮੈਂ ਸੰਤ ਸਿਪਾਹੀ ਦਾ ਕਾਨਸੈਪਟ ਸਮਝਾ ਰਿਹਾ ਸੀ। ਉਦੋਂ ਅਸਿਸਟੈਂਟ ਪ੍ਰੋਫੈਸਰ ਸਨ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨਜ਼, ਤੇ ਉਹ ਮੈਨੂੰ ਕਹਿੰਦੇ ਕਿ ਵੀ ਟੈਲ ਮੀ ਇਨ ਅ ਫਿਊ ਵਰਡਸ ਵਾਟ ਡਜ਼ ਦਿਸ ਸੰਤ ਸਿਪਾਹੀ ਮੀਨਸ ਔਰ ਸੇਂਟ ਸ਼ੋਲਜਰ ਮੀਨਸ। ਜੀ। ਸੋ ਮੈਂ ਉਹਨਾਂ ਨੂੰ ਕਿਹਾ ਜੀ ਇਟਸ ਵੈਰੀ ਸਿੰਪਲ, ਇਟ ਮੀਨਸ that a Sikh should have the wisdom of a saint and the courage of a soldier, ਕਿ ਉਸ ਦੇ ਵਿੱਚ ਇੱਕ ਸੰਤ ਦੀ ਵਿਜ਼ਡਮ ਹੋਏ ਔਰ ਇੱਕ ਸਿਪਾਹੀ ਦਾ ਹੌਸਲਾ ਹੋਏ। ਇਹ ਸੰਤ ਸਿਪਾਹੀ ਹੈ, ਇਹ ਗਾਤਰੇ ਕਿਰਪਾਨ ਹੈ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਜ਼ਾਹਰ ਹੈ ਕਿ ਸ਼ਸਤਰ ਜਿਹੜਾ ਹੈ ਇਸ ਨੂੰ ਤਾਂ ਗੁਰੂ ਸਾਹਿਬ ਨੇ ਬਿਆਨਿਆ 10ਵੇਂ ਪਾਤਸ਼ਾਹ ਨੇ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ, ਸ਼ਸਤਰਨ ਕੇ ਅਧੀਨ ਹੈ ਰਾਜ, ਕਿ ਜਿਹੜੀ ਪੋਲੀਟੀਕਲ ਪਾਵਰ ਹੈ ਸ਼ਸਤਰਾਂ ਨਾਲ ਜੁੜੀ ਹੈ। ਫਿਰ ਯਾਦ ਇਹ ਵੀ ਕਰਵਾਇਆ ਕਉ ਕਿਸੀ ਕੋ ਰਾਜ ਨਾ ਦੇ ਹੈ
ਜੋ ਲੈਹੈਂ ਨਿਜ ਬਲ ਸੇ ਲੈ। ਔਰ ਜਦੋਂ ਅਸੀਂ ਉਹਨਾਂ ਦੀ ਬਾਣੀ ਦਸਵੇਂ ਪਾਤਸ਼ਾਹ ਦੀ ਪੜ੍ਹਦੇ ਹਾਂ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਈ ਸਹਿ ਹਥੀ ਯਹ ਹਮਾਰੇ ਪੀਰ। ਹੁਣ ਇਹ ਸਾਰੇ ਹਥਿਆਰਾਂ ਦੇ ਨਾਂ ਨੇ, ਇਹਦੇ 'ਚ ਬੰਦੂਕ ਵੀ ਹੈ, ਤੁਬਕ ਬੰਦੂਕ ਨੂੰ ਕਹਿੰਦੇ ਨੇ ਕਿ ਵੀ ਇਹ ਪੀਰ ਨੇ ਸਾਡੇ। ਹੁਣ ਇਹੀ ਸ਼ਸਤਰ ਨੇ ਜਿਹੜੇ ਉਸ ਜ਼ਮਾਨੇ ਦੇ ਸੀ, ਔਰ ਇਹਨਾਂ ਦੇ ਵਿੱਚ ਸਿੱਖ ਦੀ ਹਮੇਸ਼ਾ ਚਾਹਨਾ ਲੇਟੈਸਟ ਵੈਪਨ ਜਿਹੜਾ ਵੀ, ਕਿਉਂਕਿ ਉਹ ਸਰਬੱਤ ਦੇ ਭਲੇ ਲਈ ਹੈ ਗੱਲ ਉਹਨਾਂ ਨੇ ਜਿਵੇਂ ਕਹੀ ਕਿ ਵੀ ਸਿੱਖ ਦੀ ਕਿਰਪਾਨ ਕੋਈ ਜ਼ੁਲਮ ਕਰਨ ਲਈ ਨਹੀਂ ਹੈ, ਇਹ ਦੁਸ਼ਟਾਂ ਨੂੰ ਸਜ਼ਾ ਦੇਣ ਲਈ ਹੈ। ਆਫ ਕੋਰਸ, ਕਿਉਂਕਿ ਸੰਤ ਸਮੂਹ ਪ੍ਰਸੰਨ ਫਿਰ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ, ਕਿ ਦੁਨੀਆ ਦਾ ਉਹ ਸਿਸਟਮ ਭਲੇ ਲੋਕ ਪ੍ਰਫੁੱਲਤ ਹੋਣ, ਜਿਹੜੇ ਟਾਇਰੈਂਟ ਨੇ ਉਹ ਪਤਾਲ 'ਚ ਜਾਣ, ਉਹਨਾਂ ਨੂੰ ਭੇਜੇਗਾ ਖਾਲਸਾ। ਪਰ ਇਸ ਦੇ ਨਾਲ ਹੀ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਅਕਿਰਤਕਣਤਾ ਦੀ ਗੱਲ ਕੀਤੀ ਕਿ ਭਾਈ ਜਿਨ੍ਹਾਂ ਨੇ ਅਬਦਾਲੀ ਦੇ ਔਰ ਮੁਗਲਾਂ ਤੋਂ ਛੁਟਕਾਰਾ ਕਰਵਾਇਆ, ਦਿੱਲੀ ਤਖਤ ਤੇ ਬੈਠੇ ਅਫਗਾਨ ਧਾੜਵੀਆਂ ਤੋਂ ਕਰਵਾਇਆ, ਅਣਖ ਦੇ ਲਈ ਸਿੱਖ ਜੂਝੇ, ਅੱਜ ਇਹ ਸਾਨੂੰ ਦੱਸ ਰਹੇ ਨੇ ਵੀ ਅਸੀਂ ਕੀ ਕਰਨਾ। ਸੰਤ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ, ਜਦੋਂ ਕਿਸੇ ਨੇ ਕਹਿਣਾ ਕਿ ਜੀ ਅਸੀਂ ਲਾਇਸੈਂਸ ਲਈ ਅਪਲਾਈ ਕੀਤਾ, ਹਥਿਆਰ ਦੇ ਦਿੰਦੇ ਨਹੀਂ, ਉਹ ਕਹਿੰਦੇ ਸੀ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਲਾਇਸੈਂਸ ਲਿਆ ਜੀ ਕਿ ਭਾਈ ਤੁਸੀਂ ਜਿਹੜਾ ਜਿੰਨੇ ਵੀ, ਔਰ ਦਸਵੇਂ ਪਾਤਸ਼ਾਹ ਦਾ ਇਹੀ ਸੀ ਹੁਕਮ ਕਿ ਭਾਈ ਹਥਿਆਰ ਚੁੱਕੋ ਜਿੰਨੇ ਕੋਈ ਚੁੱਕ ਸਕਦੇ। ਔਰ ਕਈ ਉਹਨਾਂ ਦੇ ਹੁਕਮਨਾਮੇ ਇਸ ਕਿਸਮ ਦੇ ਕਿ 5 ਹਥਿਆਰ ਬੰਨ੍ਹ ਕੇ ਆਉਣਾ, ਮਿਨੀਮਮ 5 ਜਿਹੜੇ ਨੇ ਉਹਨਾਂ 'ਚ ਅੱਜ ਵੀ ਜਦੋਂ ਅਸੀਂ ਨਿਹੰਗ ਸਿੰਘ ਜਿਹੜੇ ਪੁਰਾਤਨ, ਉਹ ਸਾਡੀ ਪਰੰਪਰਾ ਦੀ ਕੰਟੀਨਿਊਟੀ ਹੈ, ਭਾਵੇਂ ਇਹ ਟ੍ਰੈਡੀਸ਼ਨ 'ਚ ਕਾਫੀ ਲੋਕ ਗਲਤ ਕਿਸਮ ਦੇ ਸਰਕਾਰੀ ਜਿਹਾ ਬਣਾ ਦਿੱਤਾ ਇਹਨਾਂ ਨੂੰ, ਲੇਕਿਨ ਅੱਜ ਵੀ ਜਦੋਂ ਤੁਸੀਂ ਬਾਣਾ ਦੇਖਦੇ ਹੋ, ਉਹਨਾਂ ਦੇ ਕਿਰਪਾਨ ਦੇਖਦੇ ਹੋ, ਢਾਲ ਦੇਖਦੇ ਹੋ, ਚੱਕਰ ਦੇਖਦੇ ਹੋ, ਬਰਛਾ ਦੇਖਦੇ ਹੋ, ਸੋ ਇਹ ਉਨੇ ਔਰ ਉਹ ਚੁੱਕਣਾ ਜਿਹੜਾ ਉਹਨਾਂ ਨੂੰ ਹਮੇਸ਼ਾ ਹਥਿਆਰਬੰਦ ਰਹਿਣਾ ਜੀ। ਇਹੀ ਗੱਲ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਕੋਈ ਜਿਹੜਾ ਇਸ ਗੱਲ ਤੋਂ ਮੁਨਕਰ ਹੋਏ ਕਿ ਜੀ ਮੀਰੀ ਪੀਰੀ ਦਾ ਕਾਨਸੈਪਟ ਜਿਹੜਾ ਹੈ ਉਹ ਉਦੋਂ ਸੀ, ਹੁਣ ਨਹੀਂ ਹੈ। ਕਿਰਪਾਨ ਤੋਂ ਬਿਨਾਂ ਸਿੱਖ ਨਹੀਂ ਹੈ, ਕਿਰਪਾਨ ਕਿਰਪਾ ਔਰ ਆਨ ਹੈ, ਔਰ ਜਿਸ ਦੇ ਕੋਲ ਕਿਰਪਾਨ ਹੈ ਉਸ ਨੂੰ ਹੀ ਦਸਵੇਂ ਪਾਤਸ਼ਾਹ ਨੇ ਫਿਰ ਇਹ ਦੱਸਿਆ ਹੋਇਆ ਕਿ ਇਸ ਕਿਰਪਾਨ ਦੇ ਕੀ ਗੁਣ ਨੇ। ਖੱਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਵਰ ਪੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾ ਕਰਣੰ। ਇਹ ਕਿਰਪਾਨ ਹੈ ਤੇ ਸੰਤ ਔਰ ਭਲੇ ਲੋਕ ਸੁਖੀ ਹੋਣਗੇ। ਸੁਖ ਸੰਤਾ ਕਰਣੰ ਦੁਰਮਤ ਧਰਣੰ ਕਿਲ ਬਿਖ ਹਰਣੰ ਅਸ ਸਰਣੰ ਜੈ ਜੈ ਜਗ ਕਾਰਣੰ ਸ੍ਰਿਸ਼ਟ ਉਬਾਰਣੰ ਮਮ ਪ੍ਰਤਪਾਰਣੰ ਜੈ ਤੇ ਗੰ ਜੈ ਤੇ ਗੰ ਜੈ ਤੇ ਗੰ। ਕਿ ਇਹਦੇ ਨਾਲ ਹੀ ਜਿਹੜਾ ਸਭ ਕੁਝ ਜੁੜਿਆ ਹੋਇਆ ਹੈ, ਇਹੀ ਭਲੇ ਲੋਕਾਂ ਨੂੰ ਦਾ ਉਥਾਨ ਕਰਦੀ ਹੈ, ਇਹੀ ਦੁਰਮਤ ਨੂੰ ਹਿਰਦੀ ਹੈ। ਔਰ ਇਹ ਸਪਿਰਿਚੁਅਲ ਈਡੀਅਮ ਦੇ ਵਿੱਚ ਜਿਹੜੀ ਕਿਰਪਾਨ ਹੈ ਇਹ ਡਾਰਕਨੈਸ ਨੂੰ ਕੱਟਦੀ ਹੈ, ਹਨੇਰੇ ਨੂੰ ਕੱਟਦੀ ਹੈ। ਜਦੋਂ ਇਸ ਦਾ ਸਪਿਰਿਚੁਅਲ ਇਸਤੇਮਾਲ ਕੀਤਾ ਜਾਂਦਾ ਹੈ, ਇਹ ਫਿਰ ਉਹੀ ਹੈ ਜਿਸ ਨੂੰ ਜਿਹੜਾ ਹੈ ਉਹ ਜੈ ਤੇ ਗੰ ਕਿ ਅਲਟੀਮੇਟ ਵਿਕਟਰੀ ਜਿਹੜੀ ਹੈ ਉਹ ਸੌੜ ਦੀ ਹੁੰਦੀ ਹੈ। ਔਰ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਜਗਰਾਜ ਸਿੰਘ ਖਾਲਸਾ ਜੀ ਦਾ ਕਿ ਉਹਨਾਂ ਨੇ ਬੜੇ ਹੌਸਲੇ ਨਾਲ ਜਿਹੜਾ ਜਿਸ ਟੌਪਿਕ ਨੂੰ ਉਹਨਾਂ ਨੇ ਲਿਆ ਉਹਦਾ ਉਹਨਾਂ ਨੇ ਪੂਰਾ ਬਿਲਡ ਕੀਤਾ ਆਰਗੂਮੈਂਟ ਜੀ। ਔਰ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਲਾਈਨ ਦੇ ਉੱਤੇ ਹੀ ਉਹਨਾਂ ਦੇ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਜੋ ਉਹਨਾਂ ਨੇ ਕਿਹਾ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।